ਖਾਲਸਾ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ ਮੀਰ ਮੰਨੂ ਦੀ ਮੌਤ ਹੋਈ 1753 ਚ। ਇਹ ਉਹੀ ਮੰਨੂ ਹੈ ਜਿਹਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ। ਇੱਕ ਅੰਦਾਜ਼ੇ ਮੁਤਾਬਕ ਇਹਦੇ ਪੀਰੀਅਡ 'ਚ 30,000 ਦੇ ਕਰੀਬ ਸਿੰਘ ਸਿੰਘਣੀਆਂ ਛੋਟੇ ਛੋਟੇ ਮਾਸੂਮ ਬੱਚੇ ਵੀ ਜਿਹੜੇ ਨੇ ਉਹ ਜ਼ੁਲਮ ਦਾ ਸ਼ਿਕਾਰ ਹੋਏ। ਉਹੀ ਦੌਰ ਸੀ ਜਦੋਂ ਬੀਬੀਆਂ ਨੂੰ ਵੀ ਬੱਚਿਆਂ ਸਮੇਤ ਛੋਟੇ ਛੋਟਿਆਂ ਦੇ ਜੇਲ੍ਹਾਂ ਦੇ ਵਿੱਚ ਬੰਦੀ ਕੋਟ ਲਖਪਤ ਜੇਲ੍ਹ ਲਾਹੌਰ 'ਚ ਰੱਖਿਆ ਗਿਆ। ਸਵਾ ਮਨ ਦੇ ਪੀਸਣ ਨੂੰ ਦਿੱਤੇ ਗਏ ਕਿ ਇਹ ਤੁਸੀਂ ਚੱਕੀ ਨਾਲ ਪੀਣੇ ਨੇ ਦਾਣੇ ਜੀ, ਔਰ ਇੱਕ ਟੁਕੜਾ ਰੋਟੀ ਦਾ ਔਰ 2-2 ਘੁੱਟ ਪਾਣੀ ਦੇ। ਔਰ ਫਿਰ ਵੀ ਜਦੋਂ ਨਹੀਂ ਡੋਲੀਆਂ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਉਹਨਾਂ ਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ 'ਚ ਪਾਉਣੇ, ਨੇਜ਼ਿਆਂ ਤੇ ਟੰਗੇ। ਔਰ ਇਹ ਉਹ ਪੀਰੀਅਡ ਸੀ ਜਦੋਂ ਸਿੱਖਾਂ ਨੇ ਇਹ ਕਪਲੇਟ ਦੁਹਰਾਉਂਦੇ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਹੁਣ ਇਹ ਮੀਰ ਮੰਨੂ ਇੱਕ ਦਿਨ ਸ਼ਿਕਾਰ ਦੇ ਉੱਤੇ ਚੜ੍ਹਿਆ ਜੰਗਲ ਦੇ ਵਿੱਚ, ਕਿਉਂਕਿ ਸ਼ਿਕਾਰ ਵੇਲੇ ਫਿਰ ਰਾਤ ਨੂੰ ਵੀ ਕੈਂਪ ਕਰਦੇ ਨੇ। ਬਹੁਤ ਦੂਰ ਨਿਕਲ ਗਿਆ ਲਾਹੌਰ ਦੇ ਨੇੜੇ ਤੇੜੇ, ਔਰ ਕੁਦਰਤੀ ਜੰਗਲ 'ਚ ਹੀ ਕਿਸੇ ਹੋਰ ਨੁਕਰੇ ਕੋਈ ਸਿੱਖਾਂ ਦਾ ਜਥਾ ਵੀ 100-150 ਸਿੱਖਾਂ ਦਾ ਉਤਰਿਆ ਹੋਇਆ ਸੀ। ਉਹਨਾਂ ਨੂੰ ਕੋਈ ਉਹਨਾਂ ਦਾ ਸੂਈਆ ਨੇ ਆ ਕੇ ਖਬਰ ਦਿੱਤੀ ਕਿ ਮੀਰ ਮੰਨੂ ਆਇਆ ਹੋਇਆ ਸ਼ਿਕਾਰ ਕਰ। ਔਰ ਉਸ ਤੋਂ ਸਿੱਖ ਤਾਂ ਲੱਭਦੇ ਸੀ ਵੀ ਕਿਹੜਾ ਮੌਕਾ ਬਣੇ। ਸੋ ਉਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਦੇ ਕੈਂਪ ਤੇ ਅਟੈਕ ਕੀਤਾ। ਇਹ ਫੌਜੀ ਲੜੇ ਮੁਗਲਾਂ ਦੇ ਵੀ, ਔਰ ਦੂਜੇ ਮੀਰ ਮੰਨੂ ਜਿਹੜਾ ਉਹ ਵੀ ਮੁਕਾਬਲੇ 'ਚ ਆਇਆ ਤੇ ਉਹਦਾ ਘੋੜਾ ਜਿਹੜਾ ਉਹ ਦੌੜ ਪਿਆ। ਔਰ ਇੱਕ ਸਿੰਘ ਨੇ ਜਿਹੜਾ ਜਦੋਂ ਤੀਰ ਛੱਡਿਆ ਤੇ ਘੋੜਾ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਇਆ। ਔਰ ਉਹ ਚੀਕ ਮਾਰ ਕੇ ਉਹਨੇ ਜਦੋਂ ਜੰਪ ਕੀਤਾ ਤੇ ਮੀਰ ਮੰਨੂ ਜਿਹੜਾ ਉਹ ਘੋੜੇ ਤੋਂ ਡਿੱਗ ਪਿਆ, ਪਰ ਉਹਦਾ ਪੈਰ ਜਿਹੜਾ ਘੋੜੇ ਦੀ ਰਕਾਬ ਦੇ ਵਿੱਚ ਫਸ ਗਿਆ। ਔਰ ਉਹ ਦੌੜਿਆ ਗਿਆ, ਘੋੜਾ ਦੌੜਦਾ ਗਿਆ, ਔਰ ਉਹ ਤਿਲ ਕਰਕੇ ਉਹਨੇ ਘੋੜੇ ਦੇ ਉੱਤੇ ਪੈਰ ਫਸਿਆ ਜਿਹੜਾ ਉਹਦਾ ਅੰਤ ਹੋਇਆ। ਔਰ ਜਦੋਂ ਤੱਕ ਉਹ ਰੁਕਿਆ ਘੋੜਾ, ਮੀਰ ਮੰਨੂ ਜਿਹੜਾ ਉਹ ਮਰ ਚੁੱਕਾ ਸੀ। ਸੋ ਇਹ ਬੇਸ਼ੱਕ ਸਿੱਧੇ ਤੌਰ ਤੇ ਜਿਵੇਂ ਸਿੱਖ ਹਮੇਸ਼ਾ ਚਾਹਨਾ ਹੁੰਦੀ ਹੈ ਵੀ ਦੁਸ਼ਟ ਨੂੰ ਸਜ਼ਾ ਦੇਣਾ, ਪਰ ਇਹ ਅਲਟੀਮੇਟਲੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਭਾਵੇਂ ਮੌਤ ਉਹਦੀ ਜਿਹੜੀ ਹੈ ਉਹ ਇਸ ਤਰ੍ਹਾਂ ਹੋਈ, ਪਰ ਇਹ ਇਉਂ ਕਹੋ ਵੀ ਉਹਦੇ ਪਾਪਾਂ ਦਾ ਘੜਾ ਭਰ ਗਿਆ ਔਰ ਅਕਾਲ ਪੁਰਖ ਨੇ ਉਹਨੂੰ ਸਜ਼ਾ ਦਿੱਤੀ। 1763 ਚ ਅੱਜ ਦੇ ਦਿਨ ਜਿਹੜਾ ਅਬਦਾਲੀ ਦਾ ਜਨਰਲ ਜਹਾਨ ਖਾਨ ਜਿਹਨੇ ਦਰਬਾਰ ਸਾਹਿਬ ਤੇ ਵੀ ਹਮਲਾ ਕੀਤਾ ਸੀ, ਉਸ ਨੂੰ ਸਿੱਖਾਂ ਨੇ ਘੇਰਿਆ, ਵਜ਼ੀਰਾਬਾਦ ਤੱਕ ਜਾ ਕੇ ਉਹਨੂੰ ਘੇਰ ਕੇ ਹਰਾਇਆ। ਉਹਦੇ 200 ਦੇ ਕਰੀਬ ਜਿਹੜੇ ਪਠਾਨ ਨੇ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ, ਜੰਗੀ ਕੈਦੀ ਬਣਾਇਆ। ਔਰ ਉਹ ਜ਼ਖਮੀ ਹਾਲਤ ਦੇ ਵਿੱਚ ਬੁਰਕਾ ਜਿਹਾ ਪਾ ਕੇ ਦੌੜ ਗਿਆ ਬਾਕੀ ਫੌਜ ਦੇ ਨਾਲ, ਤੇ ਉਹਦੀ ਆਪਣੀਆਂ ਬੇਗਮਾਂ ਔਰ ਧੀਆਂ ਔਰ ਬਹੁਤ ਜਿਹੜਾ ਕਬੀਲੇ ਉਹ ਔਰਤਾਂ ਨੂੰ ਸਾਰੇ ਪਿੱਛੇ ਛੱਡ ਗਏ। ਉਹ ਇਹ ਸਿੱਖ ਕਰੈਕਟਰ ਦੀ ਗੱਲ ਸੀ ਕਿ ਜਦੋਂ ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਬੰਦੀ ਬਣਦੀਆਂ ਨੇ ਤੇ ਸਿੱਖ ਬੜੇ ਇੱਜ਼ਤ ਆਬਰੂ ਦੇ ਨਾਲ ਉਹਨਾਂ ਨੂੰ ਜਿਹੜਾ ਟ੍ਰੀਟ ਕਰਦੇ ਨੇ ਭੈਣਾਂ ਦੀ ਤਰ੍ਹਾਂ। ਔਰ ਜੰਮੂ ਜਿੱਥੇ ਉਹਦਾ ਫਿਰ ਬਾਅਦ ਜਹਾਨ ਖਾਨ ਦਾ ਕੈਂਪ ਲੱਗਾ, ਉੱਥੇ ਜਾ ਕੇ ਮਹਿਫੂਜ਼ ਉਹਨਾਂ ਔਰਤਾਂ ਨੂੰ ਪਹੁੰਚਾਇਆ ਜਾਂਦਾ। ਔਰ ਦੁਸ਼ਮਣ ਵੀ ਆਸ਼ਿਸ਼ ਕਰਦਾ ਵੀ ਇੱਕ ਪਾਸੇ ਉਹ ਸੀ ਹਮਲਾਵਰ ਜਿਹੜੇ ਆਉਂਦੇ ਆ ਇੱਥੋਂ ਦੀ ਇੱਜ਼ਤ ਅਜ਼ਮਤ ਨੂੰ ਲੁੱਟ ਕੇ ਲੈ ਜਾਂਦੇ ਸੀ। ਹਜ਼ਾਰਾਂ ਕੁੜੀਆਂ ਜਿਹੜੀਆਂ ਨੇ ਉਹ ਫਿਰ ਗਜ਼ਨੀ ਔਰ ਬਸਰੇ ਦੇ ਬਾਜ਼ਾਰਾਂ 'ਚ ਨਿਲਾਮ ਹੁੰਦੀਆਂ ਸੀ, ਪਰ ਦੂਸਰੇ ਪਾਸੇ ਇਹ ਸਿੱਖ ਕਰੈਕਟਰ ਸੀ। 1840 ਚ ਅੱਜ ਦੇ ਦਿਨ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਦੀ ਮੌਤ ਹੋਈ। ਡੋਗਰਿਆਂ ਨੇ ਕਿਵੇਂ ਉਸ ਦੇ ਵਜ਼ੀਰ ਨੂੰ ਮਾਰਿਆ, ਚੇਤ ਸਿੰਘ ਬਾਜਵੇ ਨੂੰ, ਔਰ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖ ਕੇ ਨਜ਼ਰਬੰਦੀ, ਫਿਰ ਜ਼ਹਿਰ ਦੇ ਕੇ ਸਲੋ ਐਕਟਿੰਗ ਪੋਇਜ਼ਨ ਮਾਰਿਆ। 1982 ਚ ਏਸ਼ੀਅਨ ਖੇਡਾਂ ਜਦੋਂ ਦਿੱਲੀ 'ਚ ਹੋ ਰਹੀਆਂ ਸੀ, ਸਿੱਖਾਂ ਦੇ ਉਹਦੇ 'ਚ ਸ਼ਾਮਲ ਹੋਣ ਤੇ ਪਾਬੰਦੀ ਲਾ ਦਿੱਤੀ। ਸ਼ੰਭੂ ਬਾਰਡਰ ਤੋਂ ਲੈ ਕੇ ਹਰਿਆਣਾ ਬਾਰਡਰ 'ਚ ਭਾਵੇਂ ਕਾਰਾਂ, ਬੱਸਾਂ, ਗੱਡੀਆਂ, ਹਰ ਸਿੱਖ ਨੂੰ ਜ਼ਲੀਲ ਕੀਤਾ ਗਿਆ, ਜਿਹਦੇ 'ਚ ਕਾਂਗਰਸੀ ਸਿੱਖ, ਸਰਕਾਰੀ ਸਿੱਖ ਵੀ ਜਿਹੜੇ ਨੇ ਉਹਦਾ ਸ਼ਿਕਾਰ ਹੋਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1841 ਚ ਪਹਿਲੀ ਵੈਗਨ ਟ੍ਰੇਨ ਜਿਹੜੀ ਹੈ ਉਹ ਕੈਲੀਫੋਰਨੀਆ ਦੇ ਵਿੱਚ ਪਹੁੰਚਦੀ ਹੈ। 1844 ਚ ਬੈਂਜਾਮਨ ਪਾਮਰ ਨੇ ਆਰਟੀਫਿਸ਼ੀਅਲ ਲੈਗ, ਅੱਜ ਪੂਰੀਆਂ ਹਰ ਬੋਡੀ ਦੀ ਲੈਗ ਆਰਮਜ਼ ਆਰਟੀਫਿਸ਼ੀਅਲ ਹੁੰਦੀਆਂ, ਉਹਦਾ ਪੇਟੈਂਟ ਲਿਆ। 1854 ਚ ਫਲੋਰੈਂਸ ਨਾਈਟਿੰਗੇਲ ਜਿਹੜੀ ਨਰਸਿੰਗ ਦੀ ਦੁਨੀਆ 'ਚ ਜਿਸ ਨੂੰ ਇੱਕ ਰੋਲ ਮਾਡਲ ਆਈਕਨ ਸਮਝਿਆ ਜਾਂਦਾ ਹੈ, ਉਹ ਆਪਣੀਆਂ ਸਾਥਣਾਂ ਦੇ ਨਾਲ ਕ੍ਰੀਮੀਆ ਜਿੱਥੇ ਕਿ ਜੰਗ ਚੱਲ ਰਹੀ ਸੀ ਪਹੁੰਚੀ। 1879 ਚ ਐਲਕਿਨਜ਼ ਨੇ ਰੈਫਰੀਜਰੇਟਰ ਐਪਰੇਟਸ ਦਾ ਪੇਟੈਂਟ ਲਿਆ। ਅੱਜ ਸਬਜ਼ੀਆਂ ਬਣਾ ਕੇ ਬੀਬੀਆਂ ਰੱਖ ਦਿੰਦੀਆਂ ਰੈਫਰੀਜਰੇਟਰ, ਭਾਵੇਂ ਹਫਤਾ ਖਾਂਦੇ ਰਹੋ, ਬਈਆਂ ਹੀ ਖਾਈ ਜਾਓ। ਇਹ ਉਹਨੇ ਬਣਾਇਆ, ਪੇਟੈਂਟ ਲਿਆ। ਨਾ ਰੈਫਰੀਜਰੇਟਰ ਹੁੰਦਾ ਤਾਂ ਰੋਜ਼ਾਨਾ ਕੜਛੀ ਮਾਰ ਮਾਰ ਕੇ ਤਾਜ਼ੀ ਦਾਲ ਸਬਜ਼ੀ ਤਾਂ ਮਿਲਦੀ ਸੀ ਜਦੋਂ ਨਹੀਂ ਸੀ ਹੁੰਦੇ ਰੈਫਰੀਜਰੇਟਰ। 1890 ਚ ਬ੍ਰਿਟਨ ਨੇ ਜੈਂਜੀਬਾਰ ਨੂੰ ਆਪਣੇ ਪ੍ਰੋਟੈਕਟੋਰੇਟ ਦੇ ਤੌਰ ਤੇ ਐਲਾਨਿਆ।
1956 ਚ USSR ਨੇ ਹੰਗਰੀ ਚ ਟੈਂਕ ਭੇਜ ਕੇ ਹੰਗਰੀ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ। 1972 ਚ ਬੰਗਲਾਦੇਸ਼ ਨੇ ਆਪਣਾ ਸੰਵਿਧਾਨ ਅਡਾਪਟ ਕੀਤਾ। 1977 ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਸਾਊਥ ਅਫਰੀਕਾ ਦੇ ਖਿਲਾਫ ਹਥਿਆਰ ਦੇਣ ਤੇ ਪਾਬੰਦੀ ਲਾਈ ਕਿਉਂਕਿ ਉੱਥੇ ਅਪਾਰਥਾਈਡ ਨਸਲੀ ਭੇਦਭਾਵ ਦੀ ਨੀਤੀ ਸੀ। 1979 ਚ 500 ਇਰਾਨੀ ਸਟੂਡੈਂਟਸ ਨੇ US ਐਮਬੈਸੀ ਦੇ ਉੱਤੇ ਧਾਵਾ ਬੋਲ ਕੇ 90 ਅਮਰੀਕਨਾਂ ਨੂੰ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਉੱਚ ਅਧਿਕਾਰੀ ਵੀ ਸੀ, ਹੌਸਟੇਜ ਬਣਾਇਆ ਔਰ 444 ਦਿਨ ਉਹ ਜਿਹੜੇ ਨੇ ਉਹਨਾਂ ਨੂੰ ਹੌਸਟੇਜ ਰੱਖਿਆ ਜੀ। 1980 ਚ ਰੀਗਨ ਅਮਰੀਕਾ ਦਾ 40ਵਾਂ ਪ੍ਰਧਾਨ ਬਣਿਆ। 1995 ਚ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਇਸ਼ਤਾਕ ਰਬੀਨ, ਜਿਹਨੇ ਯਾਸਰ ਅਰਾਫਾਤ ਨਾਲ ਮਿਲ ਕੇ ਪੀਸ ਸਮਝੌਤਾ ਕੀਤਾ ਔਰ ਨੋਬਲ ਪ੍ਰਾਈਜ਼ ਵੀ ਉਹਨੂੰ ਮਿਲਿਆ, ਉਹਦਾ ਕਤਲ ਕਰ ਦਿੱਤਾ ਗਿਆ। ਔਰ 2008 ਚ ਬਰਾਕ ਓਬਾਮਾ ਅਮਰੀਕਾ ਦਾ 44ਵਾਂ ਪ੍ਰਧਾਨ ਬਣਿਆ। ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਇਹ ਸ਼ਬਦ ਚੁਣਿਆ, ਜਹ ਮੁਖ ਪਾਂਚੋਂ ਅੰਮ੍ਰਿਤ ਖਾਏ, ਤਹ ਮੁਖ ਦੇਖਤ ਲੂਕਟ ਲਾਏ, ਇੱਕ ਦੁਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਔਰ ਗਰਭ ਬਸੇਰਾ, ਕਾਇਆ ਬਿਗੁਤੀ ਬਹੁ ਭਾਂਤੀ, ਕੋ ਜਾਰੇ ਕੋ ਗੱਡ ਲੈ ਮਾਟੀ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੈ ਤੈ ਜਮ ਕਿਉਂ ਨਾ ਪਠਾਵੋ। ਨਿਰੰਕਾਰ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਪਹਿਲਾਂ ਹਿਊਮਨ ਬਾਡੀ ਦੀ ਗੱਲ ਕੀਤੀ ਕਿ ਇਹ ਮੂੰਹ ਜਿਹੜਾ ਹਰ ਕਿਸਮ ਦੇ ਖਾਣੇ ਖਾਂਦਾ, 36 ਪਦਾਰਥ ਕਿਹਾ ਜਾਂਦਾ, ਮਤਲਬ ਹੁੰਦਾ ਡਿਫਰੈਂਟ ਡਿਸ਼ਿਜ਼, ਅੱਜ ਕੱਲ੍ਹ ਹੰਡਰਡਸ ਆਫ ਡਿਸ਼ਿਜ਼ ਜੀ। ਤੇ 5 ਅੰਮ੍ਰਿਤ ਮੰਨੇ ਜਾਂਦੇ ਨੇ, ਬੇਸਿਕਲੀ 5 ਟੇਸਟ, ਕਿ ਜਿਹੜੇ ਮੂੰਹ ਦੇ ਨਾਲ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ 5 ਅੰਮ੍ਰਿਤ ਖਾਂਦਾ, ਹਰ ਕਿਸਮ ਦੇ ਖਾਣੇ ਟੇਸਟ ਲੈਂਦਾ, ਤਹਿ ਮੁਖ ਦੇਖਤ ਲੂਕਟ ਲਾਏ। ਮੈਂ ਦੇਖਿਆ ਕਿ ਉਸ ਮੂੰਹ ਨੂੰ ਅਖੀਰ ਅੱਗ ਲੱਗ ਜਾਂਦੀ ਹੈ ਜਦੋਂ ਬਾਡੀ ਨੂੰ ਸਾੜਿਆ ਜਾਂਦਾ ਹੈ। ਉਹੀ ਮੂੰਹ ਜਿਹੜਾ ਤਰ੍ਹਾਂ ਤਰ੍ਹਾਂ ਦੇ ਸਵਾਦ ਚੱਖ ਰਿਹਾ ਹੁੰਦਾ, ਅਲਟੀਮੇਟਲੀ ਅੱਗ ਦੇ ਹਵਾਲੇ ਹੋ ਜਾਂਦਾ। ਉਸ ਮੂੰਹ ਨੂੰ ਅੱਗ ਲੱਗੀ ਮੈਂ ਦੇਖੀ ਹੈ। ਇੱਕ ਦੁਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਔਰ ਗਰਭ ਬਸੇਰਾ, ਕਿ ਹੇ ਮੇਰੇ ਰਾਮ ਰਾਏ, ਹੇ ਮੇਰੇ ਨਿਰੰਕਾਰ, ਇਹ ਮੇਰੇ ਦੁੱਖ ਕੱਟੋ। ਕਿਹੜੇ? ਅਗਨ ਦਹਿ, ਕਿ ਅਲਟੀਮੇਟਲੀ ਅੱਗ ਦੇ ਵਿੱਚ ਸੜਨਾ, ਔਰ ਗਰਭ ਬਸੇਰਾ, ਔਰ ਗਰਭ ਦੇ ਵਿੱਚ ਪ੍ਰੈਗਨੈਂਸ ਜਿਹੜਾ ਉਸ ਦੇ ਵਿੱਚ ਵੂੰਬ ਦੇ ਵਿੱਚ ਆਣਾ, ਗਰਭ ਦੇ ਵਿੱਚ ਆਣਾ ਜੀ, ਵੀ ਇਹ ਮੇਰਾ ਆਣ ਜਾਣ ਦਾ ਗੇੜਾ ਕੱਟੋ। ਇਸ ਨੂੰ ਜਦੋਂ ਅਸੀਂ ਜਿਵੇਂ ਕਹਿ ਕਬੀਰ ਸੁਨੋਰੇ, ਕਹਿਤ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬੌਰ ਨਾ ਭੌਜਲ ਫੇਰਾ। ਸੋ ਖੇਤ ਹੀ ਕਰੋ ਨਬੇਰਾ, ਇਸੇ ਸਰੀਰ ਦੇ ਵਿੱਚ ਹੀ ਮੇਰੀ ਕਲਿਆਣ ਕਰ ਦਿਓ, ਇਹ ਆਣ ਜਾਣ ਦਾ ਮੈਨੂੰ ਦੁੱਖ ਨਾ ਹੋਏ। ਫਿਰ ਫਰਮਾਉਂਦੇ ਨੇ, ਕਾਇਆ ਬਿਗੁਤੀ ਬਹੁ ਬਿਦ ਭਾਂਤੀ, ਕੋ ਜਾਰੇ ਕੋ ਗੱਡ ਲੈ ਮਾਟੀ, ਕਿ ਇਹ ਜਿਹੜਾ ਸਰੀਰ ਹੈ ਇਹਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜਾ ਉਹ ਇਸ ਦਾ ਐਂਡ ਹੁੰਦਾ। ਕੋ ਜਾਰੇ, ਕੋਈ ਇਹਨੂੰ ਸਾੜ ਦਿੰਦਾ, ਕੋ ਗਾੜ ਲੈ ਮਾਟੀ, ਕੋਈ ਮਿੱਟੀ ਦੇ ਵਿੱਚ ਰਲਾ ਦਿੰਦਾ। ਤੇ ਅਖੀਰ ਚ ਉਹਨਾਂ ਫਰਮਾਇਆ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਕਬੀਰ ਸਾਹਿਬ ਕਹਿੰਦੇ ਨੇ ਵੀ ਇੱਕ ਵਾਰ ਆਪਣੇ ਪਿਆਰੇ ਚਰਨ ਕਮਲ ਦੇ ਫੁੱਲ ਵਰਗੇ, ਜਦੋਂ ਕਹੋ ਕਬੀਰ ਹਰ ਚਰਨ ਦਿਖਾਵੋ, ਆਪਣੇ ਪਿਆਰੇ ਚਰਨਾਂ ਦਾ ਮੈਨੂੰ ਦਰਸ਼ਨ ਕਰਾਓ, ਆਪਣੇ ਦੀਦਾਰ ਦਿਓ, ਆਪਣੀ ਹੋਂਦ ਦਾ ਮੈਨੂੰ ਅਹਿਸਾਸ ਕਰਾਓ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਇੱਕ ਵਾਰੀ ਮੈਨੂੰ ਆਪਣਾ ਦੀਦਾਰ ਦੇ ਦਿਓ, ਗਲਿੰਪਸ ਦੇ ਦਿਓ, ਪਿੱਛੋਂ ਭਾਵੇਂ ਜਮਦੂਤ ਭੇਜ ਦੇਣਾ, ਮਤਲਬ ਪਿੱਛੋਂ ਭਾਵੇਂ ਮੈਨੂੰ ਮਾਰ ਲੈਣਾ, ਪਰ ਜਿਉਂਦੇ ਜੀ ਸਗਲ ਭਵਨ ਕੇ ਨਾਇਕ, ਇੱਕ ਛਿਨ ਦਰਸ ਦਿਖਾਏ ਜੀ, ਕਿ ਇਹ ਸਾਰੀ ਸੰਸਾਰ ਨੂੰ ਬਣਾਉਣ, ਇੱਕ ਛਿਨ ਦੇ ਲਈ ਮੈਨੂੰ ਆਪਣਾ ਦੀਦਾਰ ਦੇ। ਦੀਦਾਰ ਦਾ ਮਤਲਬ ਇਹ ਨਹੀਂ ਕੋਈ ਸਾਹਮਣੇ ਆ ਕੇ ਬੈਠ ਜਾਣਾ ਹੈ, ਉਹ ਹੈ ਕਿ ਵੀ ਤੁਸੀਂ ਉਸ ਨਿਰੰਕਾਰ ਦਾ ਜਲਵਾ, ਨਿਰੰਕਾਰ ਦੀ ਹੋਂਦ, ਨਿਰੰਕਾਰ ਦੇ ਵਿੱਚ ਆਪਣਾ ਆਪਾ ਦੇਖ ਲੈਂਦੇ ਹੋ। ਔਰ ਕਹਿੰਦੇ ਨੇ ਫਿਰ ਭਾਵੇਂ ਮੈਨੂੰ ਮਾਰ ਦੇਈ, ਪਰ ਇੱਕ ਵਾਰ ਮੈਨੂੰ ਆਪਣੀ ਝਲਕ ਦਿਖਾ ਦੇ, ਆਪਣਾ